ਸੁਪਰੀਮ ਕੋਰਟ ਦੇ ਦੁਆਰਾ ਟਰੰਪ ਟੈਰਿਫਸ ਨੂੰ ਅਨਕਨਸਟੀਟਿਊਸ਼ਨਲ ਕਰਾਰ ਦੇਣ ਤੋਂ ਬਾਅਦ ਚ ਕੱਲ ਇੱਕ ਜਿਹੜਾ ਟ੍ਰੇਡ ਕੋਰਟ ਆ ਉਸਨੇ ਵੀ ਜਿਹੜਾ ਸੈਕਿੰਡ ਰਾਉਂਡ ਆਫ ਟਰੰਪ ਟੈਰਿਫ ਆ ਉਸ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਆ। ਟਰੰਪ ਹੋਣਾ ਨੇ 10% ਟੈਰਿਫ ਜਿਹੜੇ ਆ ਉਸ ਤੋਂ ਬਾਅਦ ਚ ਆਪਣੇ ਵੱਲੋਂ ਠੋਕੇ ਸੀਗੇ, ਤੇ ਹੁਣ ਜਿਹੜਾ ਜਿਹੜਾ ਟ੍ਰੇਡ ਕੋਰਟ ਹੈਗਾ ਆ, ਕੋਰਟ ਆਫ ਇੰਟਰਨੈਸ਼ਨਲ ਟ੍ਰੇਡ, ਉਹਨਾਂ ਨੇ ਵੀ ਜਿਹੜੇ ਵਰਲਡ ਵਾਈਡ ਟੈਰਿਫਸ ਆ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਆਖੀ ਆ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਇੰਪੋਰਟਰਸ ਆ ਉਹਨਾਂ ਦੇ ਲਈ ਇਹ ਖੁਸ਼ਖਬਰੀ ਆ, ਖੁਸ਼ੀ ਵਾਲੀ ਜਿਹੜੀ ਗੱਲ ਆ, ਵਿਕਟਰੀ ਆ, ਜਿੱਤ ਆ, ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ ਇਹ ਇੱਕ ਸੈਟਬੈਕ ਹੈਗਾ ਆ। ਕੋਰਟ ਦਾ ਡਿਸੀਜਨ ਕਹਿੰਦੇ ਵੀ ਉਦਾਂ ਲਿਮਿਟ ਕੀਤਾ ਗਿਆ 2 ਇੰਪੋਰਟਰਸ ਦੇ ਲਈ ਜਿਨ੍ਹਾਂ ਨੇ ਇਹ ਚੈਲੰਜ ਕੀਤੇ ਸੀਗੇ ਟੈਰਿਫਸ ਨੂੰ ਸਟੇਟ ਆਫ ਵਾਸ਼ਿੰਗਟਨ ਦੇ ਜਿਹੜੇ ਉਹ ਨਾਲ। ਸੋ ਇਹ ਕਹਿੰਦੇ ਵੀ ਅਜੇ ਪੂਰਾ ਕਲੀਅਰ ਨਹੀਂ ਆ ਵੀ ਕੀ ਬਾਕੀ ਜਿਹੜੇ ਇੰਪੋਰਟਰਸ ਆ ਉਹਨਾਂ ਨੂੰ ਵੀ ਫਾਇਦਾ ਹੋਊਗਾ ਜਾਂ ਨਹੀਂ, ਵੀ ਉਹਨਾਂ ਨੂੰ ਇਹ ਜਿਹੜਾ 10% ਟੈਰਿਫ ਦੇਣਾ ਪਊਗਾ ਜਾਂ ਨਹੀਂ। ਸੋ ਕਹਿੰਦੇ ਵੀ ਇੱਕ ਲਿਬਰਟੀ ਜਸਟਿਸ ਸੈਂਟਰ ਆ, ਉਹਨਾਂ ਦੇ ਦੁਆਰਾ ਇਸ ਚੀਜ਼ ਨੂੰ ਲਿਆਂਦਾ ਗਿਆ ਸੀਗਾ ਦ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ। ਇਹ 2 ਜਿਹੜੇ ਇੰਪੋਰਟਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ, ਸੋ ਵਾਈਟ ਹਾਊਸ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈਗੀ। ਸੁਪਰੀਮ ਕੋਰਟ ਨੇ 6-3 ਦੇ ਨਾਲ ਰੂਲਿੰਗ ਕੀਤੀ ਸੀਗੀ ਫਰਵਰੀ ਮਹੀਨੇ ਦੇ ਵਿੱਚ ਵੀ ਪ੍ਰੈਜ਼ੀਡੈਂਟ ਟਰੰਪ ਆਪਣੀ ਅਥਾਰਟੀ ਤੋਂ ਬਾਹਰ ਜਾ ਕੇ ਇਹ ਜਿਹੜੇ ਡਬਲ ਡਿਜਿਟ ਜਿਹੜੇ ਰੈਸੀਪ੍ਰੋਕਲ ਟੈਰਿਫਸ ਆ ਉਹ ਉਹਨਾਂ ਨੇ ਲਾਏ ਆ, ਤੇ ਉਹ ਗੈਰ ਸੰਵਿਧਾਨਿਕ ਆ, ਵੀ ਉਹਨਾਂ ਦੀ ਅਥਾਰਟੀ ਨਹੀਂ ਹੈਗੀ ਵੀ ਇਸ ਤਰੀਕੇ ਦੇ ਨਾਲ ਉਹ ਟੈਰਿਫ ਲਾ ਸਕਣ। ਸੋ ਹੁਣ ਇਹ ਪਲਾਨ ਬਣਾਏ ਜਾ ਰਹੇ ਆ ਵੀ $166 ਬਿਲੀਅਨ ਜਿਹੜੇ ਇੰਪੋਰਟਰਸ ਨੇ ਪੇ ਕੀਤਾ ਆ ਇਹਨਾਂ ਟੈਰਿਫ ਲੱਗਣ ਤੋਂ ਬਾਅਦ ਚ ਉਹਨਾਂ ਨੂੰ ਵਾਪਸ ਕੀਤਾ ਜਾਵੇ। ਸੋ ਫਾਰ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਕਿਹਾ ਹੀ ਹੈਗਾ ਆ, ਪਰ ਅਜੇ ਕੋਈ ਪੋਰਟਲ ਆ ਉਹ ਚਾਲੂ ਨਹੀਂ ਕੀਤਾ ਗਿਆ। ਉਦਾਂ ਕਹਿੰਦੇ ਵੀ ਜਿਹੜੀਆਂ ਪਹਿਲੀਆਂ ਪੇਮੈਂਟਸ ਆ ਅਗਲੇ ਹਫਤੇ ਤੱਕ ਆ ਸਕਦੀਆਂ ਹੈਗੀਆਂ ਆ। ਜੇ ਫੋਰਮੈਨ ਕਹਿੰਦੇ ਵੀ ਉਹਨਾਂ ਦੀ ਜਿਹੜੀ ਕੰਪਨੀ ਇੰਪੋਰਟ ਕਰਦੀ ਹੈ ਟॉयਜ਼, ਲਿੰਕਨ ਲੌਗਸ, ਟੌਂਕਾ ਟਰੱਕਸ, ਕਹਿੰਦੇ ਵੀ ਉਹਨਾਂ ਨੂੰ ਰੀਫੰਡ ਦੇ ਵਿੱਚ $7 ਮਿਲੀਅਨ ਵਾਪਸ ਮਿਲੇਗਾ। ਕਹਿੰਦੇ ਵੀ ਇਹਨਾਂ ਦੀ ਕੰਪਨੀ ਉਹ 2 ਜਿਹੜੀਆਂ ਸਕਸੈਸਫੁਲ ਕੰਪਨੀਆਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਇੰਟਰਨੈਸ਼ਨਲ ਟ੍ਰੇਡ ਕੋਰਟ ਦੇ ਵਿੱਚ ਜਾ ਕੇ ਜਿਹੜੇ 10% ਟੈਰਿਫ ਆ ਉਸ ਨੂੰ ਹਟਵਾਇਆ ਹੈਗਾ ਆ। ਹੁਣ ਹਰਜੋਤ ਸਿੰਘ ਜੀ ਇਹਨਾਂ ਨੂੰ ਤਾਂ 7 ਮਿਲੀਅਨ ਮਿਲ ਜਾਣਾ, ਪਰ ਜਿਹੜੇ ਆਮ ਲੋਕਾਂ ਨੇ ਆਲਰੇਡੀ ਐਕਸਟਰਾ ਪੈਸੇ ਪੇ ਕਰ ਦਿੱਤੇ ਆ ਉਹਦਾ ਕੀ ਬਣੂਗਾ, ਉਹਦੇ ਬਾਰੇ ਅਜੇ ਤੱਕ ਕੋਈ ਚਰਚਾ ਹੀ ਨਹੀਂ ਕਰ ਰਿਹਾ ਹੈਗਾ ਵੀ ਉਹਨਾਂ ਦੇ ਲਈ ਕੀ ਆ। ਕੰਪਨੀਆਂ ਦਾ ਸਾਰਾ ਜਿਹੜਾ ਟੈਰਿਫਸ ਦਾ ਬੋਝ ਆ ਉਹ ਕੰਜ਼ਿਊਮਰ ਨੇ ਜਿਹੜਾ ਉਹ ਮੋਢਿਆਂ ਦੇ ਉੱਤੇ ਆਪਣੇ ਚੱਕ ਲਿਆ, ਤੇ ਹੁਣ ਉਹਨਾਂ ਦੀ ਕੋਈ ਬਾਤ ਵੀ ਜਿਹੜੀ ਉਹ ਨਹੀਂ ਪੁੱਛ ਰਿਹਾ ਹੈਗਾ। ਇਵੈਂਚੁਅਲੀ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ ਟੈਰਿਫ ਤਾਂ ਜਿਹੜੇ ਵਾਪਸ ਮਿਲ ਜਾਣਗੇ। ਸੋ ਹੋਪਫੁਲੀ ਉਮੀਦ ਹੈਗੀ ਆ ਵੀ ਆਮ ਲੋਕਾਂ ਤੱਕ ਵੀ ਇਹ ਵਾਪਸ ਜਿਹੜੇ ਵਾਧੂ ਪੈਸੇ ਦਿੱਤੇ ਆ, ਡਾਲਰ ਦਿੱਤੇ ਆ, ਉਹ ਵਾਪਸ ਆ ਜਾਣ। ਜੀ।